ਅੱਜ ਪਹੁੰਚ ਗਏ ਹਾਂ ਜੀ ਜੌਲਾਂ ਦੇ ਵਿੱਚ। ਇੱਥੇ ਇੱਕ ਕਾਫੀ ਟਾਈਮ ਪਹਿਲੇ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਤੇ ਇੱਥੋਂ ਦੇ ਬਜ਼ੁਰਗ ਸਨ ਬਾਬਾ ਮੁਹੰਮਦ ਹੁਸੈਨ ਘੁਮਿਆਰ, ਮੀਟ ਭਗਤ ਸਿੰਘ ਦੇ ਫੈਮਿਲੀ ਫਰੈਂਡ ਦੇ ਟਾਈਟਲ ਦੇ ਨਾਂ ਤੋਂ ਵੀਡੀਓ ਸੀ ਤੇ ਉਹਨਾਂ ਵਾਸਤੇ ਇੱਕ ਬੜਾ ਸਪੈਸ਼ਲ ਜਿਹਾ ਅਸੀਂ ਅੱਜ ਇੱਕ ਤੋਹਫਾ ਲੈ ਕੇ ਆਏ, ਗਿਫਟ ਲੈ ਕੇ ਆਏ ਤੇ ਚੱਲਦੇ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਹੀ ਆਪਾਂ ਦੇਵਾਂਗੇ ਉਹਨਾਂ ਲਈ। पहुँच गए बाबे मुहम्मद हुसैन के घर ते बाबे ने आप सरप्राइज देना गिफ्ट बाबा जी है हाँ जी घरे ਹੁਣ ਤੇ ਫੋਨ ਵੀ ਨਹੀਂ ਕਰਦੇ ਜੀ। ਹੁਣ ਫਿਰ की हो गया ਕੀ ਕਰੀਏ ਹੁਣ? ਏਦਾਂ ਸਾਹ ਚੜ ਜਾਂਦਾ ਉੱਠਦਿਆਂ ਬਹਿੰਦਿਆਂ। ਕਦੀ ਹੁੰਦੇ ਸੀ ਹੁਣ ਹੈ ਨਹੀਂ ਕੁਛ। लिया दिए कुछ है ਕਿਉਂ ਜੀ? फिर ਸਾਰਾ ਮੰਜੇ ਤੇ ਬੈਠੋ फिर साथ देना डूबना ਸਰਾਣੇ। ਮੇਰੀ ਗੱਲ ਸੁਣੋ, ਖੜਾ ਨਹੀਂ ਹੋ ਹੁੰਦਾ। अच्छा ਬਹਿ ਜਾਓ ਹਾਲੇ ਵੀ ਕਿਤੇ ਮਿਲ ਜਾ ਦੇਸੀ ਘੇ ਭੋਰਾ ਤੇ ਕੁੱਕੜ ਬਮਾ ਮਰਿਆ ਪਿਆ ਹੀ ਹੋਵੇ। ਅਸੀਂ ਤੇ ਸੋਚਿਆ ਸੀ ਮੈਂ ਇਦਾਂ ਦਾ ਪਾਇਆ ਹੁੰਦਾ ਸੀ ਇੱਕ ਵਾਰੀ। ਕਿੱਥੇ ਗਿਆ ਹੁਣ? ਉਹ ਉਹਦੇ ਰਾਤ ਦਾ ਮੇਰਾ ਛੋਟੇ ਦਾ ਹੀ किन्ने ਉਹਨੇ ਮੇਰੇ ਮੀਆਂ ਨੇ ਮੈਨੂੰ ਕਹਿੰਦਾ ਮਾਰੂੰਗਾ ਇਹਦਾ ਪਾਉਂਦੇ ਦੇਖ। ਦੋ ਸ਼ਾਦੀਆਂ ਹੋਈਆਂ ਮੇਰੀਆਂ ਤੇ ਪਹਿਲੀ ਦਾ ਬਹੁਤ ਬੜਦਾ ਮੈਂ ਮਾਰਦਾ ਹੁੰਦਾ। ਹੋਰ ਹੁੰਦਾ ਸੀਗਾ ਆਰੀਆਂ ਦਾ ਘਰ ਭਗਤ ਸਿੰਘ ਹੋਣਾ, 5 ਭਾਈ ਸੀਗਾ। ਹਰੀ ਸੰਧਿਆ ਦਾ ਵੀ ਸੀਗਾ ਨਾਲ ਹੀ ਘਰ। ਪਿਆਰਾ ਸੋਹਣੀ ਹੁੰਦੇ ਸੀ। ਪਿਆਰਾ ਸਿੰਘ ਨੇ ਕਹਿਣਾ ਇੱਕ ਮਾਰਾ ਫਿੱਟਿਆ ਆ। ਮੈਂ ਕਿਹਾ ਤੁਹਾਡੇ ਸਿਰ ਤੇ। ਮੰਗਲ ਸਿੰਘ, ਦਲਬਾਗ ਸਿੰਘ, ਹਰਦੇਵ ਸਿੰਘ ਗਿਆ ਸੀ ਆਸਟ੍ਰੇਲੀਆ। ਹਾਂਜੀ ਅਜੀਤ ਸਿੰਘ ਵੀ और फोन फान आਉਂਦਾ ਰਹਿੰਦਾ फोन फान ਆਉਂਦਾ ਰਹਿੰਦਾ ਹੁਣ ਮੈਨੂੰ ਹੁਣ ਤਾਂ ਕਰਦਾ ਗਿਆਨ ਸਿੰਘ। ਅੱਛਾ ਗਿਆਨ ਸਿੰਘ ਕਰਦਾ। ਹਾਂ ਉਹ ਕਰਦਾ ਹੁੰਦਾ। ਇੱਕ ਨਕੋਦਰ ਤਹਿਸੀਲ ਨਕੋਦਰ ਦੇ ਵਿੱਚ ਬਿਜਲੀ ਦਾ ਕੰਮ ਕਰਦਾ। ਉਹ ਵੀ ਕਰਦਾ ਸੀ। ਇੱਕ ਵਾਰੀ ਕਹਿੰਦਾ ਦੇਸੀ ਘੇ ਭੇਜਾਂ। ਮੈਂ ਕਿਹਾ ਨਾ ਤੂੰ ਰਹਿਣ ਦੇ। ਆਉਂਦੇ ਆਉਂਦੇ ਖਰਾਬ ਹੋ ਜਾਣਾ ਬਾਡੋ ਹਾਂ ਇੱਥੋਂ ਮੈਂ ਕਿਹਾ ਜਿਹੜਾ ਇੱਥੇ ਹੁੰਦਾ ਸੀ ਉਦੋਂ ਗਾ ਲਿਆ। ਹੁਣ ਕਿੱਥੇ ਦੇਸੀ ਘੇ। ਤੁਹਾਨੂੰ ਫੋਨ ਇੱਕ ਦੋ ਵਾਰੀ ਕੀਤਾ, ਪਤਾ ਮੈਨੂੰ ਚਲਾਉਣਾ ਤਾਂ ਆਉਂਦਾ ਨਹੀਂ। ਤੇ ਕਿਵੇਂ ਚਲਾਈਦਾ? ਉਹ ਏਦਾਂ ਉਂਗਲੀ ਇੱਕ ਹੈਗਾ ਉਹ ਏਦਾਂ ਉਂਗਲੀ ਫੇਰਦੇ ਆ ਏਦਾਂ। ਉਹਦੇ ਉੱਤੇ ਤਸਵੀਰ ਆ ਜਾਂਦੀ ਆ, ਮੈਨੂੰ ਦਿਖਾਉਂਦੇ ਆ। ਇੱਕ ਬਟਨਾਂ ਵਾਲਾ ਉਹ ਜਿਹੜਾ ਉਹ ਗੱਲ ਸੁਣ ਓਏ, ਉਹ ਜ਼ੁਲਫਕਾਰ ਨੂੰ ਲਿਆਓ ਕਿੱਥੇ ਆ? ਉਹ ਮਿਲ ਲਵੇ। ਓਏ ਬੰਦੇ ਕਿਤੇ ਐਵੇਂ ਮਿਲਦੇ ਆ। ਬੰਦੇ ਆ ਖੂਹਾਂ ਨੂੰ ਖੂਹ ਨਹੀਂ ਮਿਲਦੇ, ਬੰਦਿਆਂ ਨੂੰ ਬੰਦੇ ਮਿਲਦੇ ਆ। 350 400 ਸਦੀ ਹੋ ਚੁੱਕੀ ਆਪਣੇ ਗੁਰੂ ਨਾਨਕ ਸਾਹਿਬ। ਹਾਂਜੀ 500
500 ਹੋ ਗਿਆ। ਹਾਂਜੀ ਹਾਂ, ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਗੱਡਿਆਂ ਦੇ ਬਹਿ ਕੇ ਨਾਲ ਜਾਣਾ ਨਨਕਾਣੇ ਦਾ ਮੇਲਾ ਦੇਖਣ ਉੱਥੇ ਬੰਗਿਆਂ ਤੋਂ। ਗੱਡੇ ਤੇ ਜਾਂਦੇ ਹੁੰਦੇ ਹੈ ਗੱਡੇ ਤੇ ਜਾਣਾ ਗੱਡੇ ਤੇ ਗੱਡੇ ਹੀ ਜਾਂਦੇ ਸੀ, ਪੱਠੇ ਰੱਖ ਲੈਣੇ, ਦਾਣਾ ਆਟਾ ਆਪਣਾ ਰੱਖ ਲੈਣਾ। ਹੂੰ ਹਾਂਜੀ, ਜਾ ਕੇ ਮੈਂ ਬਲਦਾਂ ਨੂੰ ਕੌਂਡ ਕਰਨੀ, ਤੂੜੀ ਪਾ ਕੇ ਉੱਪਰ ਪੇੜਾ ਪਾਉਣਾ ਛੋਲਿਆਂ ਦੇ ਆਟੇ ਦਾ। ਹਾਂ ਹਾਂਜੀ, ਹਾਂ ਨਾਲੇ ਛਾਲਾਂ ਮਾਰਨੀਆਂ। ਉਹਨਾਂ ਨੇ ਮੈਨੂੰ ਕਹਿਣਾ, ਉਹ ਸੀਗੀ ਬੇਅੰਤ ਕੌਰ ਤੇ ਗਰਮੇਜੋ, ਹੂੰ ਕਰਤਾਰੀ ਹੂੰ ਤੇ ਇੱਕ ਸਾਧੂ ਦੀ ਸੀ, ਨਹੀਂ ਉਹਦਾ ਮੈਨੂੰ ਨਾਮ ਭੁੱਲ ਗਿਆ। ਹੂੰ ਤੇ ਇੱਕ ਉਹ ਬੱਬਰ ਦੀ ਨੂੰਹ ਸੀ ਬਰਿਆਮ ਸਿੰਘ ਦੀ, ਹੂੰ ਹੂੰ ਉਹ ਪ੍ਰੀਤੂ ਮਹਾ ਸੋਹਣੇ। ਹੂੰ ਓਏ ਅੱਜ ਮੇਰਾ ਦਿਲ ਖੁਸ਼ ਹੋਇਆ, ਮੇਰੇ ਪਿਛਲੇ ਬੰਦੇ ਆਏ। ਹਾਂਜੀ ਅੱਛਾ ਹੁਣ ਅਸੀਂ ਨਾ ਪ੍ਰੋਗਰਾਮ ਬਣਾਉਣਾ, ਹਾਂ, ਅਸੀਂ ਹੁਣ ਇੱਥੇ ਰਹਿਣਾ, ਸਾਨੂੰ ਕਿਹੜਾ ਕਮਰਾ ਦੇਣਾ? ਕਮਰਾ ਤੇ ਲੈਣਾ। ਆਹੋ ਮੈਂ ਇੱਥੇ ਹੀ ਰਹਿ ਲਾਂਗਾ ਨਾ ਹੁਣ। ਮੈਂ ਕਹਿੰਦਾ ਮੇਰਾ ਅੱਲਾ ਜਾਣਦਾ ਬਾਦ ਉਹ ਸੱਚਾ ਰੱਬ, ਹੂੰ ਉਹ ਜਿਹੜਾ ਪਸੰਦ ਕਰਦਾ। ਨਹੀਂ ਹੁਣ ਮੈਨੂੰ ਤੁਸੀਂ ਦੱਸਣਾ ਨਾ, ਮੈਂ ਤੇ ਮਹਿਮਾਨ ਆ। ਤੇਰਾ ਆ ਲਾਲਾ ਉਹ ਲਾਲਾ ਉਹ ਲਾਲਾ ਕਹੇ, ਜਿਹੜਾ ਵੀ ਮਰਜ਼ੀ ਹੋਵੇ। ਇਹ ਨਹੀਂ ਗੱਲ, ਹੂੰ ਕਮਰੇ ਜਿਹੜੇ ਆ ਇਹ ਤਾਂ ਅੱਲਾ ਜਾਣਦਾ, ਬੰਦਿਆਂ ਨੇ ਪਾਏ, ਹੂੰ ਬੰਦਿਆਂ ਨੇ ਪਾਏ। ਤੇ ਦੇਖੋ ਨਾ, ਮੈਂ ਇਹ ਗੱਲ ਕਹੀ ਨਾ, ਵਕਤ ਕੁਛ ਤੰਗੀ ਦੇ ਆ ਗਿਆ ਇੱਧਰ। ਹੂੰ ਅੱਗੇ ਜਦੋਂ ਸੀਗੇ ਨਾ ਸਿੱਖ, ਹੂੰ ਉਹ ਮੈਂ ਚੁਬਾਰੇ ਤੇ ਜੜ ਜਾਣਾ, ਅੱਲਾ ਦੀ ਕਸਮ ਨਾਲ ਹੁਣ ਕਹਿਣਾ ਬੇ ਪੁੰਜੇ ਉੱਤਰ ਬੇ। ਮੈਂ ਕਹਿਣਾ ਮੈਂ ਨਹੀਂ ਉਤਰਨਾ ਪੁੰਜੇ, ਮੈਂ ਇੱਥੇ ਹੀ ਰਹਿਣਾ। ਅੱਛਾ ਹਾਂਜੀ, ਉਹ ਪ੍ਰੀਤੂ ਨੇ ਮੇਰੇ ਮਗਰ ਲੈ ਕੇ ਛੋਟੀ ਨੱਠਣਾ, ਮੈਂ ਮਰੱਬੇ ਨੂੰ ਨੱਠ ਜਾਣਾ, ਲਾਗੇ ਹੀ ਮਰੱਬਾ ਦੇ। ਅੱਛਾ ਅੱਛਾ ਹਾਂਜੀ, ਹੁਣ ਦੁਨੀਆ ਹੁਣ ਹਾਲਾਤ ਬਦਲ ਗਏ ਛੱਡ ਜਾਣੀ ਹੈ ਇੱਕ ਦਿਨ, ਹੂੰ ਸਾਰੇ ਚੱਲ ਜਾਣਾ ਬਸ ਹਰ ਇੱਕ ਨੇ ਛੱਡ ਜਾਣੀ ਹੈ। ਪਰ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਿਮਾਰੀ ਕੋਈ ਨਹੀਂ ਹੈ। ਹੂੰ ਉਸ ਪਰਮਾਤਮਾ ਦਾ ਮੇਰੇ ਤੇ ਕਰਮ, ਹੂੰ ਕੋਈ ਮੇਰੇ ਤੇ ਬਿਮਾਰੀ ਨਹੀਂ ਆਈ। ਮੈਂ ਸ਼ਰਾਬ ਕੱਢਦੀ ਬੜਾ ਕੱਢਦਾ। ਅੱਛਾ ਅਗਲੀ ਵਾਰੀ ਆਈਏ ਤੇ ਓਡਾ ਕ ਪੀਪਾ ਲੈ ਆਈਏ ਆਪਣਾ ਘਿਓ ਦਾ, ਦੇਸੀ ਘਿਓ ਦਾ, ਉਹ ਵੱਡਾ ਜਿਹੜਾ। ਆ ਨਾ 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 ਨਾ, ਏਦਾਂ ਹਰਜਾ ਨਹੀਂ ਕਰਾਉਣਾ ਹੂੰ ਕਿ ਤਾਂ ਦੋ ਜ਼ਰੇ ਹੀ ਬੜਾ। ਦੋ ਸੇ ਬਹੁਤ ਹੈ ਸੇਰੀ ਬਹੁਤ। ਓਏ ਉੱਥੇ ਗੁੜ ਬਣਾਉਂਦੇ ਸੀ, ਮੈਂ ਚਲੇ ਗਿਆ ਤੇ ਇੱਕ ਬੰਦਾ ਕਹਿੰਦਾ ਮੇਰਾ ਘੇ ਪਾ ਕੇ ਪੱਤ ਬਣਾ ਦੇ। ਹੂੰ ਮੈਂ ਕਿਹਾ ਕਿੱਦਾਂ ਦਾ? ਹੂੰ ਕਹਿੰਦਾ ਦੇਸੀ। ਮੈਂ ਕਿਹਾ ਨਹੀਂ, ਹੂੰ ਮੈਨੂੰ ਦਿਖਾ, ਮੈਨੂੰ ਪਛਾਣ ਵਾ। ਹੂੰ ਉਹ ਜਦੋਂ ਮੇਰੇ ਮੋਹਰੇ ਕੋਲਾ ਕੀਤਾ, ਮੈਂ ਆਮ ਚੌਕ ਖਾ ਉਹ ਮੈਨੂੰ ਕਹਿੰਦਾ ਉਹ ਤੂੰ ਤਾਂ ਖਾਏ ਲਿਆ। ਮੈਂ ਕਿਹਾ ਤੂੰ ਹੋਰ ਲਿਆ। ਮੈਂ ਚੈੱਕ ਨਹੀਂ ਕਰਨਾ ਸੀ ਉਹਨੂੰ ਕਹਿਣਾ। ਹਾਂ ਚੈੱਕ ਕੀਤਾ, ਹਾਂਜੀ ਹਾਂ ਚੈੱਕ ਕੀਤਾ। ਹਾਂ, ਮੈਨੂੰ ਕਹਿੰਦਾ ਕੋਈ ਕੁਛ ਨਹੀਂ। ਹੂੰ ਮੈਨੂੰ ਸਾਰੇ ਬੰਦੇ ਇਨਸ਼ਾਅੱਲਾ ਤਾਲਾ ਸਲਾਮ ਹੂੰ ਪਿਆਰ ਕਰਦੇ। ਪਿਆਰ ਚ ਹਾਂ ਸਿਆਣਾ ਬੰਦਾ। ਅਸੀਂ ਕਹੀਦਾ ਉਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ। ਮੈਂ ਕਹਿੰਦਾ ਤੁਹਾਡੇ ਨਾਲ ਸਾਨੂੰ ਹੁਣ ਪਿਆਰ ਆਇਆ ਕਰੀਏ, ਤੁਹਾਨੂੰ ਮਿਲਣ ਕੇ ਨਾ ਆਇਆ ਕਰੀਏ। ਲਓ ਜੀ ਦੱਸੋ, ਸਾਰਾ ਗੱਲ ਸੁਣ ਲਓ। ਤੁਸੀਂ ਕਹਿੰਦੇ ਆਇਆ ਕਰੀਏ, ਅਸੀਂ ਤਾਂ ਤੁਹਾਨੂੰ ਉਹ ਮੇਰਾ ਅੱਲਾ ਜਾਣਦਾ ਜਿਹੜਾ ਸਾਰਿਆਂ ਦਾ ਰੱਬ ਆ। ਬਿਲਕੁਲ। ਮੈਂ ਤਾਂ ਇਹਨਾਂ ਦੇ ਵਿੱਚ ਰਹਿ ਕੇ ਗੋਜੇ ਹੀ ਨਹੀਂ। ਚੱਲ ਫਿਰ ਚਲੀਏ ਹੈਂ? ਨਨਕਾਣਾ ਸਾਹਿਬ ਚਲੀਏ। ਚਲੋ ਲੈ ਚਲੋ, ਤੇਰੇ ਨਾਲ ਬੱਗੇ ਨਹੀਂ ਮੈਂ ਜਾਂਦਾ, ਜਿੱਦਣ ਨੂੰ ਤੂੰ ਕਹੇ ਮੈਂ ਚਲੇ ਜਾਣਾ। ਇਹ ਤਾਂ ਉਹ ਵਕਤ ਹੈ ਨਹੀਂ ਹੂੰ ਜਦੋਂ ਮੰਗਲ ਸਿੰਘ ਹੁਣੀ ਹੁੰਦੇ ਸੀ। ਹੂੰ ਉਹ ਆਸਟ੍ਰੇਲੀਆ ਤੋਂ ਘੋੜੇ ਆਉਣੇ ਉਹਦੇ ਮੁੰਡੇ ਨੂੰ ਭੇਜਣ। ਹੂੰ ਇੱਥੇ ਨਾ ਬੱਟ ਦੇ ਕੇ ਗੰਢਾਂ ਦਿੱਤੀ। ਹੂੰ ਹੂੰ ਆ ਥੱਲੇ ਨੇ। ਹਾਂ ਹਾਂਜੀ ਬਿਲਕੁਲ ਹਾਂਜੀ। ਬਾਨ ਖਾਨੇ
ਜਾ ਕੇ ਘੋੜੇ ਦੀ ਬਾਗ ਫੜਨੀ ਮੇਰੇ ਮੀਏ ਨੇ ਹੂੰ ਤੇ ਫੇਰ ਉਹਨੂੰ ਉਤਰਨਾ। ਹੂੰ ਯਾਰ ਉਹ ਇਨਸਾਨ, ਉਹ ਬੰਦੇ, ਉਹ ਰੂਹਾਂ, ਹੂੰ ਉਹ ਇਹ ਤਾਂ ਬਾਇਆ ਦੇ ਗੱਡ ਹੋਇਆ। ਕਸਮ ਨਾਲ ਇਹਨਾਂ ਨੂੰ ਬਾਇਆ ਬੜੀ। ਅੱਛਾ ਅੱਛਾ ਚਾਚਾ, ਤੇਰੇ ਵਾਸਤੇ ਨਾ ਇੱਕ ਨਹੀਂ, ਵਿਆਹ ਕਿਹੜੀ ਪੋਤਰੀ ਦਾ ਜੀ? ਤੋਹਫਾ ਲੈਤੇ ਹੈ। ਹਾਂ, ਵਿਆਹ ਕਿਹਦਾ ਆ? ਕੁੰਭ ਕੀ ਤੋਹਫਾ ਲੈਣਾ? ਵਿਆਹ ਕਿਹਦਾ ਵਾ? ਪੁੱਛ ਵਿਆਹ ਕਿਰਨ, ਐਸ ਕੁੜੀ ਦਾ? ਇਹ ਤਾਂ ਨਿੱਕੀ ਆ। ਇੱਧਰ ਆ, ਤੇਰੇ ਭਰਾ ਆਇਆ। ਛੇ ਸੀਗੀਆਂ, ਹੂੰ ਹੁਣ ਫਾਤਮਾ ਤੇ ਕਿਰਨ ਹੂੰ ਤੇ ਉਹ ਦੂਸਰੀ ਛੋਟੀ ਦਾ ਨਾਂ ਹੈਗਾ ਮਲੈਕਾ। ਤਿੰਨ ਰਹਿ ਗਏ। ਚਲੋ ਰੱਬ ਉਹਨਾਂ ਦਾ। ਤਿੰਨ ਵਿਆਹ ਤੀਆਂ। ਇਹ ਇਹਦਾ ਵਿਆਹ ਐਸ ਕੁੜੀ ਦਾ। ਅੱਛਾ ਕੋਈ ਐਸੀ ਗੱਲ ਨਹੀਂ ਹੁੰਦੀ। ਦੇਖੇ ਨਾ, ਇਹ ਉਦੋਂ ਮੈਂ ਬੜਾ ਤਗੜਾ ਹੁੰਦਾ ਸੀ, ਅੱਲਾ ਦੀ ਕਸਮ। ਦੇ ਹੁਣ ਗਰੀਬ ਹੋ ਗਏ ਹੋਏ। ਰੱਬ ਰਹਿਮਤ ਕਰੇ। ਆ ਨਾ ਆਪਣੇ ਦੋਸਤਾਂ ਨੇ, ਗਿਆਨ ਹੋਣਾ ਨੇ, ਸਾਰਿਆਂ ਨੇ ਆ 1 ਲੱਖ ਰੁਪਇਆ ਘਲਾਇਆ ਵਾ ਧੀ ਦੇ ਵਿਆਹ ਲਈ। ਗਿਆਨ ਸਿੰਘ ਦੇ ਕੋਲੋਂ ਆਇਆ ਕਿਹੜਾ? ਨਹੀਂ, ਕੋਈ ਵੀ ਨਹੀਂ ਆਇਆ। ਤੂੰ ਉਹਨੂੰ ਛੱਡ ਦੇ। ਉਹਨੂੰ ਛੱਡ ਦੇ, ਅਸੀਂ ਜੋ ਆ ਗਏ ਅਸੀਂ ਸਮਝ ਗਿਆਨ ਸਿੰਘ ਆ। 1 ਲੱਖ ਰੁਪਇਆ ਉਹਨਾਂ ਨੇ ਘਲਾਇਆ ਵਾ। ਬਾਕੀ ਜਦੋਂ ਵਿਆਹ ਆ ਉਦੋਂ ਦੱਸਿਓ, ਕੋਈ ਕੱਪੜੇ ਕੁਪੜੇ ਵੀ ਜਿਹੜੇ ਨਾ ਉਹ ਵੀ ਅਸੀਂ ਤੁਹਾਨੂੰ ਘਲਾਵਾਂਗੇ। ਅੱਛਾ, ਆ ਲਓ ਜੀ। ਇਹ ਇਹ ਤੁਹਾਡੀ ਪੇਕਿਆਂ ਦਾ ਸਮਝੋ। ਉਦਣ ਗਿਆਨ ਸਿੰਘ ਜਿਹੜਾ ਇਹਦੇ ਨਾਲ ਗੱਲ ਕੀਤੀ, ਗਿਆਨ ਸਿੰਘ ਨੇ ਹਾਂ ਇਹਦੇ ਨਾਲ ਗੱਲ ਕੀਤੀ, ਮੇਰੇ ਨਾਲ ਕੀਤੀ। ਇੱਕ ਮੁੰਡਾ ਨਵੀਦ ਵਾ ਜੱਟਾਂ ਦਾ, ਹੂੰ ਦੱਸਿਆ ਹੋਊ। ਹਾਂਜੀ 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 ਹਾਂਜੀ, ਉਹ ਕਹਿ ਰਹੇ ਸੀ ਵੀ ਉਹ ਗਿਆ ਡਿਓ, ਉਹਦੀ ਡੀਟੀ ਹੈ, ਇਮਤਿਹਾਨ ਨਾ ਕਰਦਾ ਮੁੰਡਾ। ਹਾਂਜੀ। ਬੁਲਾ ਲਈ। ਨਹੀਂ ਕੋਈ ਨਹੀਂ, ਖਿਆਲ ਮੈਂ ਫੋਨ ਕਰ ਲਾਂ। ਤੁਸੀਂ ਭੈਣ ਜੀ ਉਹਨਾਂ ਦੇ ਜਿੰਨੇ ਵੀ ਕੱਪੜੇ ਵਗੈਰਾ ਜਿਹੜੀ ਵੀ ਚੀਜ਼ ਚਾਹੀਦੀ ਹੈ ਨਾ, ਹਾਂਜੀ, ਉਹ ਵੀ ਤੁਸੀਂ ਦੱਸ ਦੇਣਾ, ਕੋਈ ਗੱਲ ਨਹੀਂ। ਠੀਕ ਆ। ਲੱਖ ਲੱਖ ਵਾਰੀ ਸ਼ੁਕਰ ਉਹਦਾ ਮੈਂ ਕਰਦਾ ਗਿਆਨ ਸਿੰਘ ਦਾ। ਅੱਛਾ। ਉਹਨੇ ਮੇਰੇ ਤੇ ਬਹੁਤ ਆਸਾਨ ਕੀਤਾ। ਹੂੰ ਜਿਹੜਾ ਮੇਰੇ ਪੋਤੀ ਵਾਸਤੇ ਉਹਨੇ ਭੇਜਿਆ ਤੋਹਫਾ ਬਹੁਤ ਹੀ ਤੋਹਫਾ ਅੱਛਾ ਕੀਤਾ। ਹਾਂ, ਗਿਫਟ ਭੇਜ। ਹਾਂਜੀ, ਗਿਫਟ ਭੇਜਿਆ, ਗਿਫਟ। ਗਿਫਟ ਗਿਆਨ ਸਿੰਘ ਹੋਣਾ ਦਾ ਖਾਸ ਤੌਰ ਤੇ। ਸੋ ਉਹਨਾਂ ਦਾ ਬਹੁਤ ਸ਼ੁਕਰੀਆ। ਇੱਕ ਬੜੀ ਵੱਡੀ ਨੇਕੀ, ਇੱਕ ਮਜਬੂਰ ਘਰ ਸੀ, ਉਹਨਾਂ ਦੀ ਹੈਲਪ ਕੀਤੀ, ਮਦਦ ਕੀਤੀ। ਤੇ ਸਾਡੀ ਕੋਸ਼ਿਸ਼ ਵੀ ਹੈ ਵੀ ਲੋਕਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਨੂੰ ਇੰਟਰੈਕਟ ਕਰਵਾਇਆ ਜਾਵੇ। ਸਭ ਜਾਣਦੇ ਹੋ ਕਿ ਅਸੀਂ 1947 ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਹਾਂ, ਔਰ ਉਹਨਾਂ ਕਹਾਣੀਆਂ ਰਾਹੀਂ ਆਪਸ ਦੇ ਵਿੱਚ ਇੱਕ ਮੇਲ ਮਿਲਾਪ ਲੋਕਾਂ ਦਾ ਬਣ ਰਿਹਾ ਹੈ। ਔਰ ਉਸੇ ਨੇੜਤਾ ਰਾਹੀਂ ਕੁਝ ਇਸ ਤਰ੍ਹਾਂ ਦੇ ਪਰਿਵਾਰ ਜਿਹੜੇ ਹੱਕਦਾਰ ਨੇ, ਔਰ ਅਸੀਂ ਪੰਜਾਬੀ ਲਹਿਰ ਦੀ ਟੀਮ ਵੱਲੋਂ ਵੀ ਗਿਆਨ ਸਿੰਘ ਹੋਰਾਂ ਦਾ ਥੈਂਕ ਯੂ ਅਦਾ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਧਨ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਦੀ, ਇਹਨਾਂ ਫੈਮਿਲੀ ਦਾ ਇਮਦਾਦ ਕੀਤੀ। ਪੰਜਾਬੀ ਲਹਿਰ ਵੀ ਕੋਸ਼ਿਸ਼ ਕਰੇਗੀ ਕਿ ਜੋ ਇਹਨਾਂ ਦੀ ਬੱਚੀ ਦਾ ਅੱਗੇ ਵਿਆਹ ਹੈ ਉਹਦੇ 'ਚ ਜੋ ਮਾਲੀ ਇਮਦਾਦ ਕਰ ਸਕੇ ਉਹ ਵੀ ਜ਼ਰੂਰ ਕਰੇਗੀ। ਇਹਨੂੰ ਵਿਖਾਉਣ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ, ਬਲਕਿ ਇਸ ਨੂੰ ਵਿਖਾਉਣ ਦਾ ਮਕਸਦ ਹੈ ਕਿ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹੈ। ਅਗਰ ਇਸ ਤਰ੍ਹਾਂ ਦੇ ਕੰਮ ਲੋਕਾਂ ਦੇ ਰੂਬਰੂ ਹੋਣਗੇ ਤੇ ਉਮੀਦ ਹੈ, ਆਸ ਹੈ ਕਿ ਇਹ ਕੰਮ ਅੱਗੇ ਵੀ ਜਾਰੀ ਰਹਿਣਗੇ ਔਰ ਉਹਨਾਂ ਗਰੀਬਾਂ ਪਰਿਵਾਰਾਂ ਦੀ ਮਦਦ ਜਿਹੜੀ ਹੈ ਉਹ ਜਾਰੀ ਰਹੇਗੀ। ਇਹਨਾਂ ਦੇ ਪਰਿਵਾਰ ਵੱਲੋਂ ਇੱਕ ਵਾਰੀ ਫਿਰ ਅਸੀਂ ਗਿਆਨ ਸਿੰਘ ਹੋਰਾਂ ਦਾ ਔਰ ਬਾਕੀ ਵੀਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹਨਾਂ ਵਾਸਤੇ ਇਹ ਮਾਲੀ ਇਮਦਾਦ ਭੇਜੀ। ਧੰਨਵਾਦ ਜੀ, ਰੱਬ ਰੱਖੇ।